जी पहुंचे हैं जी करतारपुर साहब गुरुद्वारा डेरा दरबार साहब और हमेशा की तरह जो भी इतने आईदा है तो बड़ा ही सफाई और साम संभाल का ਸਾਨੂੰ देखने को मिलती है। तो कैनेडा तो प्राहुणे आए हुए ये विजिट कर चुके हैं करतारपुर गुरुद्वारा दरबार साहब को 3-4 साल पहले तो अज भी आए तो इन्हों का पिछला एक्सपीरियंस भी जानांगे क्योंकि उस दिन इन्हों बड़े स्टार्ट के गल हुई सी। ਤੇ ਕਿਵੇਂ ਦਾ ਲੱਗ ਰਿਹਾ ਜੀ ਆਪਾਂ ਨੂੰ ਕਿੱਥੇ ਜਾ ਰਹੇ ਹਾਂ ਸਾਰਿਆਂ ਤੋਂ ਪਹਿਲੇ ਸਰੋਵਰ ਸਾਹਿਬ ਜਾ ਰਹੇ ਹਾਂ। ਹਾਂ ਇੱਥੇ ਅਸੀਂ ਸਰੋਵਰ ਸਾਹਿਬ ਜਾਵਾਂਗੇ ਦਰਸ਼ਨ ਕਰਾਂਗੇ ਪਹਿਲਾਂ ਤਾਂ ਰਖਲ ਜਿਨ੍ਹਾਂ ਨੇ ਇਸ਼ਨਾਨ ਕਰਨਾ ਹੁੰਦਾ ਇਸ਼ਨਾਨ ਕਰ ਲੈਂਦੇ ਨੇ ਜੀ ਜੀ ਨਹੀਂ ਤਾਂ ਫਿਰ ਆਪਾਂ ਸਿੱਧੇ ਦਰਸ਼ਨਾਂ ਤੇ ਜਾਂਦੇ ਤੇ ਕਿਸ ਤਰ੍ਹਾਂ ਹੁੰਦਾ ਹੈ ਕਿ ਇੱਕ ਜਿਹੜਾ ਰਿਲੀਜੀਅਸ ਵੇ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਦਾ ਉਹ ਕਿਵੇਂ ਹੁੰਦਾ ਵੀ ਸਭ ਤੋਂ ਪਹਿਲੇ ਕਿੱਥੇ ਜਾਂਦੇ ਆ ਲੋਕ ਤੇ ਉਸ ਤੋਂ ਬਾਅਦ ਇਹ ਕਿੰਜ ਹੁੰਦਾ ਹੈ ਕੋਈ ਦੱਸੋ ਸਭ ਤੋਂ ਪਹਿਲਾਂ ਵੇਖੋ ਕਿ ਦਰਸ਼ਨ ਜੋੜੀ ਹੁੰਦੀ ਹੈ ਦਰਸ਼ਨ ਜੋੜੀ ਦੇ ਅੰਦਰ ਅਸੀਂ ਐਂਟਰ ਕਰਦੇ ਆ ਪੈਰ ਧੋ ਕੇ ਸਾਫ਼ ਕਰਕੇ ਠੀਕ ਹੈ ਤੇ ਜੋੜੇ ਉਤਾਰਨ ਤੋਂ ਬਾਅਦ ਉਹ ਪੈਰ ਧੋ ਕੇ ਅਸੀਂ ਅੰਦਰ ਜਾਂਦੇ ਆ ਫਿਰ ਅੱਗੇ ਸਰੋਵਰ ਹੁੰਦਾ ਹੈ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਤਾਂ ਤੁਹਾਡੀ ਮਰਜ਼ੀ ਹੈ ਜਦੋਂ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਗੱਲ ਕਰਦੇ ਆ ਤਾਂ ਉਹ ਤਾਂ ਬਣਿਆ ਹੀ ਕਹ ਸਰੋਵਰ ਦੇ ਅੰਦਰ ਹੈ ਸੋ ਬਹੁਤ ਸਾਰੇ ਲੋਕੀ ਉੱਥੇ ਇਸ਼ਨਾਨ ਕਰਦੇ ਨੇ ਜਾਂ 5 ਇਸ਼ਨਾਨਾਂ ਕਰ ਲੈਂਦੇ ਨੇ ਮੂੰਹ ਦਰਬਾਰ ਸਾਹਿਬ ਜਿਹੜਾ ਹੈ ਉਹ 4 ਚ ਫਿਰ ਸਰੋਵਰ ਹਾਂ ਉਹ 4 ਚ ਫਿਰ ਸਰੋਵਰ ਹੈ ਦਰਮਿਆਨ ਦੇ ਵਿੱਚ ਸਿਰਫ ਦਰਬਾਰ ਸਾਹਿਬ ਹਾਂ ਦਰਮਿਆਨ ਸਾਹਿਬ ਮਤਲਬ ਇੱਕ ਸਾਈਡ ਪੁਲ ਜਾ ਜਾਂਦਾ ਤੇ ਇਧਰ ਵਿਚਕਾਰ ਮਤਲਬ ਅੰਦਰ ਉਹ ਪਾਣੀ ਦੇ ਵਿੱਚ ਹੀ ਹੈ ਸੋ ਉੱਥੇ ਪੌੜੀਆਂ ਬਣੀਆਂ ਹੋਈਆਂ ਨੇ ਉੱਥੇ ਲੋਕੀ ਅਕਸਰ ਕੋਈ ਮੂੰਹ ਹੱਥ ਧੋ ਲੈਂਦਾ ਹੈ ਕੋਈ ਇਸ਼ਨਾਨ ਕਰ ਲੈਂਦਾ ਜੀ ਜੀ ਇੱਥੇ ਇਹੋ ਜਿਹਾ ਪ੍ਰਾਵਧਾਨ ਹੈਗਾ ਮੇਰਾ ਖਿਆਲ ਸਰੋਵਰ ਕੋਲ ਹੀ ਹੈਗਾ ਪਰ ਅਸੀਂ ਜਦੋਂ ਪਹਿਲੀ ਵਾਰ ਆਏ ਦਸੰਬਰ ਦੇ ਵਿੱਚ ਆਏ ਸੀ 31 ਦਸੰਬਰ ਨੂੰ ਬੜੀ ਠੰਡ ਸੀ ਸੋ ਉਹਦੇ ਲਈ ਤਾਂ ਥੋੜਾ ਪ੍ਰਬੰਧ ਕਰਕੇ ਆਉਣਾ ਪੈਂਦਾ ਹੈ ਆਪਣੇ ਲਈ ਜੀ ਜੀ ਟਾਵਲ ਵਗੈਰਾ ਜਾਂ ਹੋਰ ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਨੇ ਸੋ ਮੈਨੂੰ ਲੱਗਦਾ ਬਹੁਤੇ ਲੋਕੀ ਇੱਥੇ ਇਸ਼ਨਾਨ ਕਰਨ ਦਾ ਤਾਂ ਨਹੀਂ ਹੈਗਾ ਤੇ ਪਰ ਮੈਂ ਵੇਖਿਆ ਕਿ ਅੰਮ੍ਰਿਤਸਰ ਸਾਡੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ਼ਨਾਨ ਕਰਦੇ ਇਹ ਜਿਹੜੇ ਸਰੋਵਰ ਸਾਹਿਬ ਹੁੰਦੇ ਨੇ ਇਹਦੇ ਚ ਕੀ ਪਕੀਜ਼ਗੀ ਦਾ ਪਵਿੱਤਰਤਾ ਦਾ ਕੀ ਮੈਸੇਜ ਹੁੰਦਾ ਹੈ ਕਿ ਤੁਸੀਂ ਬਾਹਰੋਂ ਆਉਂਦੇ ਹੋ ਤੇ ਪਹਿਲੇ ਇਹਦੇ ਚ ਇਸ਼ਨਾਨ ਕਰ ਲਓ ਮਤਲਬ ਜਿਹੜੀ ਕੋਈ ਦੁਨੀਆ ਦੀ ਕੋਈ ਨਾਲ ਤੁਹਾਡੇ ਕੋਈ ਪਲੀਤੀ ਹੈ ਨਹੀਂ ਉਹ ਅੰਦਰ ਜਾਵੇ ਜਾਂ ਕੋਈ ਹੋਰ ਇਦਾਂ ਹੁੰਦਾ ਨਹੀਂ ਇਹਦਾ ਸਿਰਫ ਇੱਕੋ ਹੀ ਹੈ ਕਿ ਇੱਕ ਇਸ਼ਨਾਨ ਦੇ ਬੜੇ ਅੱਛੇ ਗੁਰਵਾਕ ਉੱਥੇ ਲਿਖੇ ਹੋਏ ਨੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ ਇਹ ਅਰੋਗਤਾ ਦੀ ਨਿਸ਼ਾਨੀ ਅਰੋਗਤਾ ਦੀ ਨਿਸ਼ਾਨੀ ਮਨ ਵੀ ਤੇ ਤਨ ਵੀ ਦੋਨੋਂ ਚੀਜ਼ਾਂ ਜੇ ਆਪਾਂ ਇਸ਼ਨਾਨ ਕਰਦੇ ਆ ਤੇ ਸਾਡੇ ਸਰੀਰ ਦੀ ਮੈਲ ਜਿਹੜੀ ਆ ਉਹ ਵੀ ਉਤਰਦੀ ਹੈ ਤੇ ਮਨ ਦੀ ਮੈਲ ਵੀ ਉਤਰਦੀ ਹੈ ਇਹ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਬੋਲ ਨੇ ਇਸ ਤੋਂ ਬਾਅਦ ਫਿਰ ਅੱਗੇ ਤਾਂ ਤੁਸੀਂ ਹੋਲੋ ਪਲੀਜ਼ ਤੁਸੀਂ ਹੋਲੋ ਇਸ਼ਨਾਨ ਸਾਹਿਬ ਉਹਦੇ ਨਾਲ ਇੱਕ ਤਾਂ ਸਰੀਰਕ ਸਫਾਈ ਦੀ ਗੱਲ ਹੈ ਇੱਕ ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਮਨ ਦੀ ਸ਼ੁੱਧਤਾ ਦੀ ਵੀ ਜੋ ਵਿਕਾਰ ਤੁਹਾਡੇ ਮਨ ਚ ਨੇ ਉਹ ਸਾਰੇ ਪਿੱਛੇ ਛੱਡ ਕੇ ਇੱਥੇ ਬਿਲਕੁਲ ਨਿਰਮਲ ਹੋ ਕੇ ਤੁਸੀਂ ਅੱਗੇ ਜਾਓ ਪਰਮਾਤਮਾ ਅਸੀਂ ਲੋਕੀ ਆਨੇ ਨਾਲ ਹੀ ਸਾਰ ਲੈਂਦੇ ਆ ਉੱਥੇ ਤੇ ਜਿਸ ਤਰ੍ਹਾਂ ਪੂਰਾ ਇਸ਼ਨਾਨ ਵੀ ਕਰਕੇ ਜਾਂਦੇ ਆ ਜਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਗੁਰਚਰਨ ਨੇ ਦੱਸਿਆ ਹੈ ਕਿ ਆਪਾਂ ਕਿਸੇ ਵੀ ਗੁਰਦੁਆਰੇ ਜਾਣ ਤੋਂ ਪਹਿਲਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਸੰਗਤਾਂ ਤੇ ਜੇ ਪੂਰਾ ਇਸ਼ਨਾਨ ਨਾ ਵੀ ਕਰਨਾ ਹੋਵੇ ਤੇ ਫਿਰ ਉੱਥੋਂ ਚੋਲਾ ਪਾਣੀ ਦਾ ਲੈ ਕੇ ਆਪਣੇ ਅੱਖਾਂ ਤੇ ਸਿਰ ਤੇ ਥੋੜਾ ਜਿਹਾ ਕਰ ਲਈਦਾ ਉਹਦੇ ਨਾਲ ਇੱਕ 5 ਇਸ਼ਨਾਨਾਂ ਵਾਲੀ ਗੱਲ ਜਿਹੜੀ ਹੋ ਜਾਂਦੀ ਛੋਟਾ ਇਸ਼ਨਾਨ ਜਿਹੜਾ ਹੈਗਾ ਪਾਣੀ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਉਹਦੇ ਵਿੱਚ ਇੱਕ ਠੰਡਕ ਹੁੰਦੀ ਹੈ ਸੋ ਇਹ ਜਿਹੜਾ ਅਸੂਲ ਬਣਿਆ ਸੀ ਨਾ ਜਿਵੇਂ ਸੰਗਤਾਂ ਦੂਰੋਂ ਆਉਂਦੀਆਂ ਸੀ ਘੋੜਿਆਂ ਤੇ ਆਉਂਦੇ ਸੀ ਤੇ ਅਕਸਰ ਰਾਹਾਂ ਦੇ ਵਿੱਚ ਕੋਈ ਪਾਣੀ ਨਹੀਂ ਮਿਲਦਾ ਸੀ ਜਗ੍ਹਾ ਜਗ੍ਹਾ ਤੇ ਪਾਣੀ ਨਹੀਂ ਹੁੰਦਾ ਸੀ ਤਾਂ ਫਿਰ ਪਾਣੀ ਦਾ ਇੱਕ ਪ੍ਰਬੰਧ ਕੀਤਾ ਹੁੰਦਾ ਸੀ ਕਿ ਸੰਗਤਾਂ ਜਿਹੜੀਆਂ ਨੇ ਆ ਕੇ ਪਹਿਲੇ ਇਸ਼ਨਾਨ ਕਰੋ ਤੇ ਥੋੜਾ ਸਾਫ਼ ਸੁਥਰਾ ਸਰੀਰ ਕਰਕੇ ਤੇ ਫਿਰ ਅੰਦਰ ਜਾਓ ਇਹ ਫਿਜ਼ੀਕਲ ਸਰੀਰਕ ਸਫਾਈ ਦਾ ਐਕਚੁਅਲੀ ਸਭ ਤੋਂ ਜ਼ਿਆਦਾ ਸੀ ਮਤਲਬ ਕੱਚੇ ਰਸਤੇ ਹੁੰਦੇ ਸੀ ਕੱਚੇ ਬਹਿ ਸੀਗੇ ਨਾਲ ਤੁਰੇ ਜਾਂਦੇ ਹੁਣ ਇਹ ਇੱਕ ਪ੍ਰਥਾ ਬਣ ਗਈ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਹੋਇਆ ਪੰਜਾਬ ਦੇ ਵਿੱਚ ਤੇ ਉਹਦੇ ਚ ਉਦੋਂ ਜਿਹੜਾ ਸਰੋਵਰ ਰਹਿੰਦੀ ਉਦੋਂ ਸਿੰਘ ਆਉਂਦੇ ਸੀ ਕਿਉਂਕਿ ਪਿੱਛੇ ਪਤਾ ਹੁੰਦਾ ਸੀ ਇਹ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਅਬਦਾਲੀ ਦੀ ਫੌਜ ਆ ਜਾਣੀ ਮਗਰ ਸਹੀ ਉਹ ਸਣੇ ਘੋੜਿਆਂ ਇਸ਼ਨਾਨ ਸਣੇ ਤਲਾਅ ਦੇ ਵਿੱਚ ਸਰੋਵਰ ਦੇ ਵਿੱਚ ਘੋੜੇ ਵਾੜ ਕੇ ਇਸ਼ਨਾਨ ਕਰਦੇ ਹੁੰਦੇ ਅੱਛਾ ਇਸ ਤਰ੍ਹਾਂ ਵੀ ਇਤਿਹਾਸ ਦੇ ਵਿੱਚ ਆਉਂਦਾ ਹੈਗਾ ਉਹ ਅੰਜਨ ਅਕਸਰ ਉੱਥੇ ਜਦੋਂ ਹੁੰਦਾ ਸੀ ਮੱਸਿਆ ਲੱਗਦੀ ਹੈ ਸਾਡੇ ਗੁਰਦੁਆਰੇ ਤਰਨ ਦੇ ਵਿੱਚ ਤੇ ਉਹ ਮੱਸਿਆ ਤੇ ਇਕੱਠ ਹੁੰਦੇ ਸੀ ਹਨੇਰੀਆਂ ਰਾਤਾਂ 'ਚ ਤਾਂ ਜੋ ਪਤਾ ਨਾ ਲੱਗੇ ਕਿ ਕੋਈ ਇੱਥੇ ਇਕੱਠ ਹੋਇਆ ਸੋ ਉਹ ਹੁੰਦਾ ਸੀ ਕਿ ਸਾਰਿਆਂ ਨੂੰ ਨਿਰਦੇਸ਼ ਦੇਣੇ ਕਿ ਹੁਣ ਤੁਸੀਂ ਕਿੱਧਰ ਜਾਣਾ ਕੀ ਕਰਨਾ ਸੋ ਬੜੇ ਪੁਰਾਣੇ ਵੇਲੇ ਸੀ ਜਿਸ ਵੇਲੇ ਸਾਰਿਆਂ ਦੀਆਂ ਰੀਤਾਂ ਸੀ ਤੇ ਰੀਤਾਂ ਜਿਹੜੀਆਂ ਨੇ ਹੌਲੀ ਹੌਲੀ ਪ੍ਰਥਾ ਬਣ ਜਾਂਦੀਆਂ ਨੇ ਇਹੋ ਹੀ ਪ੍ਰਥਾ ਇੱਥੇ ਬਿਲਕੁਲ ਸੋ ਜੀ ਚਲਦੇ ਹਾਂ ਅੱਗੇ ਦਰਬਾਰ ਸਾਹਿਬ ਦੇ ਅੰਦਰ ਅੱਜ ਗੁਰਦੁਆਰਾ ਦਰਬਾਰ ਸਾਹਿਬ ਦੇ ਅੰਦਰ ਸਾਰਾ ਦਿਨ ਗੁਜ਼ਰੇਗਾ ਤੇ ਕੁਝ ਲੋਕਾਂ ਨੂੰ ਵੀ ਮਿਲਾਂਗੇ ਜਿਹੜੇ ਲੋਕ ਆਏ ਹੋਏ ਇਹਨਾਂ ਨਾਲ ਵੀ ਗੱਪਸ਼ਪ ਕਰਾਂਗੇ ਮੁxtਲਿਫ ਪਰਸਪੈਕਟਿਵ ਤੋਂ ਤੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕੋਈ ਰਵਾਇਤੀ ਗੁਫ਼ਤਗੂ ਨਹੀਂ ਹੋਏਗੀ ਉਹਦੇ 'ਚ ਚੁੱਕ ਗੁਰਦੁਆਰਾ ਸਾਹਿਬ ਦੇ ਅੰਦਰ ਉਹਦੇ 'ਚ ਇੱਕ ਤੇ ਧਾਰਮਿਕ ਪੱਖ ਹੈ ਉਸ ਨੂੰ ਜਾਣਾਂਗੇ
ਦੂਸਰਾ ਸਮਾਜਿਕ ਪੱਖ ਜਿਹੜਾ ਹੈ ਉਹਦੇ ਤੇ ਵੀ ਅਸੀਂ ਲਾਜ਼ਮੀ ਗੱਲ ਕਰਾਂਗੇ। ਤੇ ਸਫਾਈ ਦਾ ਦੱਸੋ ਜੀ, ਕਿੰਜ ਦਾ ਲੱਗ ਰਹੀ ਹੈ? ਉਸ ਤੋਂ ਬਾਅਦ ਸਫਾਈ ਤਾਂ ਕੀ ਚੀਜ਼ਾਂ ਬਦਲੀਆਂ ਹਨ? ਤੁਸੀਂ 4 ਸਾਲ ਬਾਅਦ ਆਏ ਹੋ ਤਕਰੀਬਨ, ਜਾਂ 3.5 4 ਸਾਲ ਬਾਅਦ ਆ ਰਹੇ ਹੋ, ਜਿਉਂਦਾ ਤੇ ਉਹੀ ਲੱਗ ਰਿਹਾ। ਤੇ ਕੀ ਉਦੋਂ ਕਿਵੇਂ ਦਾ ਲੱਗਿਆ ਸੀ ਤੁਹਾਨੂੰ? ਕੀ ਤੁਸੀਂ ਦੇਖਿਆ ਸੀ ਤੇ ਅੱਜ ਕੀ ਦੇਖਣ ਦਾ ਤੇ ਕਿੱਥੇ ਕਿੱਥੇ ਜਾਣ ਦਾ ਮਨ ਕਰ ਰਹੀ ਹੈ? ਉਦੋਂ ਸਭ ਤੋਂ ਜ਼ਿਆਦਾ ਜਿਹੜਾ ਮਨ ਸੀਗਾ ਕਿ ਅਸੀਂ ਗੁਰਦੁਆਰੇ ਦੇ ਦਰਸ਼ਨ ਕਰਾਂਗੇ, ਜੀ ਇਹ ਸਭ ਤੋਂ ਵੱਡੀ ਚੀਜ਼ ਸੀ। ਤੇ ਉਹਦੇ ਨਾਲ ਜਿਹੜੀ ਅਸੀਂ ਇਤਿਹਾਸ ਪੜ੍ਹਿਆ ਹੋਇਆ ਸੀ, ਹਾਂ। ਇਹ ਗੁਰਦੁਆਰੇ ਦੇ ਨਾਲ ਹੀ ਇੱਕ ਮਜ਼ਾਰ ਹੈ ਜਿਹੜੀ ਕਿ ਜਿੱਥੇ ਬਾਬੇ ਪੀਰ ਨਾਨਕ ਪੀਰ ਦੀ ਹੈ। ਜੀ ਜੀ ਉਹ ਅਸੀਂ ਪੜ੍ਹੀ ਹੋਈ ਸੀ ਕਹਾਣੀ ਦੇ। ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖਦੇ ਹੁੰਦੇ ਸੀ ਤੇ ਉਹਦੇ ਅੰਤ ਦੇ ਵਿੱਚ ਇਹ ਜ਼ਰੂਰ ਲਿਖਦੇ ਸੀ ਕਿ ਗੁਰੂ ਜਿਹੜਾ ਸੀ ਮੁਸਲਮਾਨਾਂ ਤੇ ਹਿੰਦੂਆਂ ਦਾ ਸਾਂਝਾ ਪੀਰ ਸੀ। ਤੇ ਜਦੋਂ ਉਹ ਹੋਏ ਨੇ ਜੋਤੀ ਜੋਤ ਸਮਾਏ ਨੇ ਤਾਂ ਫਿਰ ਉਹਨਾਂ ਦੀ ਚਾਦਰ ਨੂੰ 2 ਹਿੱਸਿਆਂ 'ਚ ਵੰਡ ਕੇ ਇੱਕ ਨੂੰ ਸੰਸਕਾਰ ਕਰ ਦਿੱਤਾ ਗਿਆ, ਦੂਜੀ ਨੂੰ ਦਫਨਾ ਦਿੱਤਾ ਗਿਆ। ਸੋ ਇਹ ਤੱਥ ਜਿਹੜਾ ਸੀ ਉਹਨੂੰ ਵੇਖਣ ਦੀ ਬੜੀ ਇੱਛਾ ਸੀਗੀ ਤੇ ਮੈਨੂੰ ਇਹੋ ਉਦੋਂ ਬੜੀ ਕਾਹਲੀ ਸੀ ਵੀ ਅਸੀਂ ਜਾ ਕੇ ਦੇਖੀਏ। ਤੇ ਉਦੋਂ ਇਹ ਦੇਖਿਆ ਸੀ ਤੇ ਹੁਣ ਵੀ ਇੰਝ ਲੱਗਦਾ ਕਿ ਦੁਬਾਰਾ ਉਸ ਜਗ੍ਹਾ ਤੇ ਜਾਈਏ ਜਿੱਥੇ 2 ਜਿਹੜੇ ਸਾਡੇ ਕਹਿ ਸਕਦੇ ਅਸੀਂ ਹਿੰਦੂ ਤੇ ਸਿੱਖ 2 ਕਲਾਸਾਂ ਨੇ, 2 ਜਮਾਤਾਂ ਨੇ, ਉਹਨਾਂ ਦਾ ਰਲੇਵਾਂ ਜਿਹੜਾ ਹੈ ਉਹ ਦੇਖਣ ਦਾ ਬੜਾ ਮਨ ਸੀਗਾ। ਜੈਂਟ ਸਾਹਿਬ ਤੁਸੀਂ ਦੱਸੋ ਪਲੀਜ਼। ਗੁਰਚਰਨ ਨੇ ਜਿਸ ਤਰ੍ਹਾਂ ਦੱਸਿਆ ਇਹ ਤੇ 2019 ਦੇ ਵਿੱਚ ਇੱਕ ਵਾਰੀ ਪਹਿਲਾਂ ਆ ਚੁੱਕੇ ਆ ਤੇ ਮੈਂ ਤੇ ਮੇਰੇ ਵਾਈਫ ਅਸੀਂ ਪਹਿਲੀ ਵਾਰੀ ਦਰਸ਼ਨਾਂ ਦੀ ਆ ਰਹੇ ਹਾਂ ਤੇ ਸਾਨੂੰ ਵੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ। ਬੜਾ ਖੁੱਲਾ ਕੈਂਪਸ ਹੈ ਔਰ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ। ਕਿਧਰੇ ਕੋਈ ਗੰਦਗੀ ਦਾ ਇੱਕ ਕਿਰਕਾ ਵੀ ਕਿਧਰੇ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਸੰਗਮਰਮਰ ਲੱਗਾ ਹੈਗਾ ਚਾਰ ਚੁਫੇਰੇ। ਕਾਫੀ ਸਾਂਭ ਸੰਭਾਲ ਮੈਨੂੰ ਲੱਗਦਾ ਵੀ ਅੱਛੀ ਤਰ੍ਹਾਂ ਤਰੀਕੇ ਨਾਲ ਹੋ ਰਹੀ ਹੈ। ਜੋ ਤੁਸੀਂ ਸੁਣਿਆ ਸੀ, ਜੋ ਵੀਡੀਓਜ਼ ਦੇ ਵਿੱਚ ਦੇਖਿਆ ਸੀ, ਹਾਂਜੀ ਉਂਝ ਦਾ ਪਾਇਆ ਉਸ ਤੋਂ ਚੰਗਾ ਲੱਗ ਰਹੀ ਹੈ? ਕੁਝ ਕਰੋ, ਇਹ ਹੁਣ ਤੁਹਾਡੇ ਸਾਹਮਣੇ ਹੈ ਸਾਰਾ। 4 ਚੁਫੇਰੇ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਕੰਪਲੈਕਸ ਹੀ ਕੰਪਲੈਕਸ ਨਜ਼ਰ ਆਵੇਗਾ। ਤੇ ਕੀ ਜ਼ਿਹਨ ਦੇ ਵਿੱਚ ਆਂਦਾ ਹੈ ਤੇ ਕੀ ਕੋਈ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਆ ਰਹੇ ਨੇ ਤੇ ਕੀ ਗੱਲ ਕਰਨਾ ਚਾਹੁੰਦੇ? ਇਹ ਜਦੋਂ ਲਾਂਘਾ ਖੋਲਿਆ ਸੀਗਾ ਉਦੋਂ ਨਵਜੋਤ ਸਿੱਧੂ ਸਾਡੇ ਲੀਡਰ ਜਿਹੜੇ ਹੈਗੇ ਆ ਪੰਜਾਬ ਦੇ, ਉਹ ਆਏ ਸੀ ਇੱਥੇ। ਉਦੋਂ ਦੇ ਪ੍ਰਧਾਨ ਮੰਤਰੀ ਜਿਹੜੇ ਇਮਰਾਨ ਖਾਨ, ਉਹਨਾਂ ਦੇ ਨਾਲ ਉਹਨਾਂ ਦੀ ਦੋਸਤੀ ਵੀ ਸੀ ਤੇ ਉਦੋਂ ਵੀਡੀਓ ਜਿਹੜੀਆਂ ਨਾ ਬੜੀਆਂ ਰਿਲੀਜ਼ ਹੋਈਆਂ ਸੀ ਜੀ। ਉਦੋਂ ਜਦੋਂ ਪਹਿਲੀ ਵਾਰੀ ਉਸ ਵੀਡੀਓ ਦੇ ਵਿੱਚ ਵੇਖਿਆ ਸੀ ਵੀ ਇੰਨਾ ਸੁੰਦਰ ਕੰਪਲੈਕਸ ਬਣਿਆ ਹੈਗਾ ਤੇ ਉਹ ਮਨ ਦੇ ਵਿੱਚ ਇੱਛਾ ਸੀ ਵੀ ਇੱਥੇ ਕਦੀ ਜਾਈਏ, ਦੇਖਿਆ ਜਾਵੇ ਜੀ। ਜੇ ਸਬੱਬ ਨਹੀਂ ਬਣ ਸਕਿਆ ਪਹਿਲਾਂ ਇਹਨੇ 4 ਸਾਲ ਹੋ ਗਿਆ ਹੁਣ ਇੱਥੇ ਪਾਕਿਸਤਾਨ ਦੀ ਯਾਤਰਾ ਕਰਨ ਆਏ ਆ ਤੇ ਅੱਜ ਰਜ਼ਾ ਸਾਹਿਬ ਸਾਨੂੰ ਪਾਸਪੋਰਟ ਲੈ ਕੇ ਆਏ ਆ। ਚਲੋ ਜੀ, ਬਣ ਗਿਆ ਸਬਬ ਤੇ ਹੁਣ ਮੱਥਾ ਟੇਕ ਲਵੀਏ ਤੇ ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਜਿਹੜੀਆਂ ਹਨ ਉਹ ਹੁੰਦੀਆਂ ਰਹਿਣਗੀਆਂ।